ਸਾਡੇ ਕੋਲ ਅੱਜ ਫਿਰ ਉਹ ਹੀ ਆਇਆ ਜਿਹੜਾ ਪੰਜਾਬ ਦੀ ਧਰਤੀ ਦਾ ਉਸ ਪੁੱਤਰ ਜਿਹਨੇ ਪੂਰੀ ਦੁਨੀਆ ਦੇ ਪੰਜਾਬੀਆਂ ਦਾ ਮਾਣ ਵਧਾਇਆ, ਜਿਹਨੇ ਆਪਣੀਆਂ ਗੱਲਾਂ ਨਾਲ ਆਪਣੀਆਂ ਕੰਮ ਕਰਕੇ ਲੋਕਾਂ ਨੂੰ ਦੱਸਿਆ, ਆਪਣੀਆਂ ਗੱਲਾਂ ਸੁਣਾ ਕੇ ਲੋਕਾਂ ਨੂੰ ਦੱਸਿਆ ਕਿ ਅਸਲ ਪੰਜਾਬੀ ਇਹ ਹੁੰਦੇ ਨੇ। ਕਦੀ ਵੇਖੋ ਤੇ ਇਹ ਮੁੰਜੀ ਵੱਢਦਾ ਹੁੰਦਾ, ਕਦੀ ਕਣਕ ਵੱਢਦਾ ਹੁੰਦਾ, ਕਦੀ ਕੱਲ ਮੈਂ ਅੱਗੇ ਵੀਡੀਓ ਵੇਖਦਾ ਹਾਂ ਪਿਆ ਟੋਕਾ ਫੜ ਕੇ ਤੇ ਉਹਨੂੰ ਲਾਣ ਡਿਆ ਸੀ ਤੇ ਫਿਰ ਕਮਾਦ ਵੱਢਿਆ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਜਰਾਂਵਾਲੇ ਤੋਂ ਬਿਲੋਂਗ ਕਰਨ ਵਾਲਾ, ਲਈਆ ਦੇ ਵਿੱਚ ਜਾਣ ਵਾਲਾ ਇਹ ਜਵਾਨ ਨਨਕਾਣਾ ਸਾਹਿਬ ਗੁਜਰਾਂਵਾਲੇ ਤੋਂ ਬਿਲੋਂਗ ਕਰਦਾ ਤੇ ਨਨਕਾਣਾ ਸਾਹਿਬ ਦੀ ਧਰਤੀ ਨਹੀਂ ਬਲਕਿ ਮੈਂ ਤਾਂ ਆਖਾਂਗਾ ਪੂਰੀ ਦੁਨੀਆ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਕਿੰਗ ਆਫ ਸੋਸ਼ਲ ਮੀਡੀਆ ਮੈਂ ਕਹਿ ਦਿਆਂ, ਵਕਾਰ ਭਿੰਡਰ, ਜਿਹਨੂੰ ਤੁਸੀਂ ਅਕਸਰ ਵੇਖਦੇ ਹੋ। ਸਭ ਤੋਂ ਜ਼ਿਆਦਾ ਵੀਡੀਓ ਇਹਨਾਂ ਦੀਆਂ ਸੋਸ਼ਲ ਮੀਡੀਆ 'ਤੇ ਵੇਖੀਆਂ ਜਾਂਦੀਆਂ ਨੇ। ਮੇਰਾ ਛੋਟਾ ਵੀਰ ਵੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਵੀ ਅਸੀਂ ਮਿਲਦੇ ਹਾਂ ਬੜੇ ਅਦਬ ਤੇ ਇਹਤਰਾਮ ਨਾਲ, ਸ਼ਾਇਦ ਸਾਨੂੰ ਸੀਨੀਅਰ ਸਮਝ ਕੇ ਸਾਡੀ ਇੱਜ਼ਤ ਕਰਦਾ ਹੈ। ਵਕਾਰ ਭਿੰਡਰ ਜੀ, ਅੱਜ ਆਲਮੀ ਪੰਜਾਬੀ ਕਾਨਫਰੰਸ ਹੋ ਰਹੀ ਹੈ ਲਾਹੌਰ ਦੇ ਵਿੱਚ, ਜਿਹਦੇ ਵਿੱਚ ਪੂਰੀ ਦੁਨੀਆ ਤੋਂ ਪੰਜਾਬੀ ਪਿਆਰੇ ਹੁੰਮ ਹਮਾ ਕੇ ਆਪਣੇ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਆਏ ਨੇ। ਪੰਜਾਬੀ ਕਲਚਰ, ਪੰਜਾਬੀ ਜ਼ਬਾਨ ਦੇ ਵਧਾਅ ਵਾਸਤੇ ਆਏ ਨੇ। ਪੰਜਾਬੀ ਕਲਚਰ ਵਾਸਤੇ ਤੁਸੀਂ ਬਹੁਤ ਕੁਝ ਕਰ ਰਹੇ ਹੋ, ਅਮਲੀ ਤੌਰ ਤੇ ਵੀ ਬਹੁਤ ਲੋਕਾਂ ਨੂੰ ਪੜ੍ਹੇ ਲਿਖੇ ਤਰੀਕੇ ਦੇ ਨਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੱਟ ਫੈਡਰੇਸ਼ਨ ਦੀ ਤਰਫੋਂ ਜਿਹੜਾ ਡੇਰਾ ਲੱਗਾ, ਇਸ ਸਭ ਤੋਂ ਪਹਿਲੇ ਅਸੀਂ ਜੱਟ ਫੈਡਰੇਸ਼ਨ ਦੇ ਇਸ ਡੇਰੇ ਤੇ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਮੈਨੂੰ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਡੇ ਪੁਰਖਾਂ ਦੀ ਇਹ ਬੋਲੀ ਪੰਜਾਬੀ ਜਿਹਨੂੰ ਅਸੀਂ ਪ੍ਰਮੋਟ ਕਰਨਾ, ਤੁਹਾਡੇ ਦਿਲ ਵਿੱਚ ਕਿਵੇਂ ਇਹ ਸ਼ੌਕ ਆਇਆ? देखो, शुरू तो ना मेरा दादा जी ਜਿਹੜੇ ਸੀ ਇੰਡੀਆ ਤੋਂ ਆਏ ਸੀ, ਜ਼ਿਲ੍ਹਾ ਲੁਧਿਆਣਾ ਸੀ, ਪਿੰਡ ਮੁੱਤੋ, ਤਹਿਸੀਲ ਖੰਨਾ, ਥਾਣਾ ਵੀ ਖੰਨਾ ਲੱਗਦਾ ਸੀ। ਤੇ ਉਹ ਸ਼ੁਰੂ ਤੋਂ ਸਾਡੇ ਨਾਲ ਪੰਜਾਬੀ ਬੋਲਦੇ ਹੁੰਦੇ ਸੀ ਤੇ ਅਸੀਂ ਸ਼ੁਰੂ ਤੋਂ ਘਰ ਵੀ ਪੰਜਾਬੀ ਬੋਲੀ ਜਾਂਦੀ ਸੀ। ਫਿਰ ਸਕੂਲਾਂ 'ਚ ਚਲੇ ਗਏ, ਉੱਥੇ ਕਹਿੰਦੇ ਜੀ ਉਰਦੂ ਬੋਲਦੀ ਆ। ਫਿਰ ਥੋੜ੍ਹੇ ਜਿਹੇ ਹੋਰ ਮਹਿੰਗੇ ਸਕੂਲ 'ਚ ਚਲੇ ਗਏ 9ਵੀਂ 10ਵੀਂ ਵਾਸਤੇ, ਉੱਥੇ ਕਹਿੰਦੇ ਇੰਗਲਿਸ਼ ਬੋਲਦੀ। ਤੇ ਸਾਡੇ ਤੇ ਵੱਸੋਂ ਬਾਹਰ ਦੀ ਗੱਲ ਸੀ। ਤੇ ਇਸ ਕਰਕੇ ਅਸੀਂ ਪੰਜਾਬੀ ਦੇ ਰੁਝਾਨ ਰੱਖਿਆ। ਜਦੋਂ ਸੋਸ਼ਲ ਮੀਡੀਆ ਤੇ ਆਇਆ ਉਦੋਂ ਵੀ ਪੰਜਾਬੀ ਦੇ ਵਿੱਚ ਪਹਿਲੇ ਥੋੜ੍ਹੀ ਜਿਹੀ ਮੁਸ਼ਕਲਾਤ ਹੁੰਦੀ ਸੀ। ਲੋਕ ਕਹਿੰਦੇ ਸੀ ਜੀ ਇਹ ਪੇਂਡੂ ਨੇ, ਜਾਹਲ ਨੇ ਤੇ ਫਲਾਨ ਨੇ ਤੇ ਫਲਾਨ ਨੇ। ਫਿਰ ਆਹਿਸਤਾ ਜਿਹੜੇ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਹੋ ਚੁੱਕੇ ਸੀ, ਜਿਵੇਂ ਕਿ ਸਾਡੇ ਸਰਦਾਰ ਭਰਾ ਬਾਹਰ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਰਹਿੰਦੇ ਆ, ਉਹਨਾਂ ਨੂੰ ਵੀਡੀਓ ਬਹੁਤ ਵਧੀਆ ਲੱਗਦੀ ਸੀ। ਫਿਰ ਇੰਝ ਹੀ ਸੋਸ਼ਲ ਮੀਡੀਆ ਤੇ ਚੱਲਦੇ ਤੇ ਮੈਨੂੰ ਲੋਕ ਕਹਿੰਦੇ ਨੇ ਕਿ ਤੂੰ ਪੰਜਾਬੀ ਨੂੰ ਪ੍ਰਮੋਟ ਕਰਦਾ, ਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਮੈਂ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਦਾ, ਪੰਜਾਬੀ ਨੇ ਮੈਨੂੰ ਪ੍ਰਮੋਟ ਕੀਤਾ, ਜਿਹਨੇ ਇੰਨਾ ਮਾਨ ਸਨਮਾਨ ਦਿੱਤਾ, ਮੇਰੀ ਇੱਜ਼ਤ ਵਧਾਈ ਲੋਕਾਂ 'ਚ। ਤੇ ਅੱਜ ਮੈਨੂੰ ਇੱਥੇ ਖੜਨ ਜੋਗਾ ਕੀਤਾ। ਉਸ ਮਾਲਕ ਦੀ ਜ਼ਾਤ ਦਾ ਲੱਖ ਲੱਖ ਸ਼ੁਕਰ ਹੈ ਜਿਹਨੇ ਇਸ ਕਾਬਲ ਕਰਤਾ। ਤੇ ਉਹਨਾਂ ਸਾਰਿਆਂ ਭਰਾਵਾਂ ਦਾ ਮੈਂ ਥੈਂਕ ਯੂ ਕਰਨਾ ਚਾਹਾਂਗਾ ਜਿਨ੍ਹਾਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਇਸ ਕਾਬਲ ਕੀਤਾ ਕਿ ਅੱਜ ਮੈਂ ਇੱਥੇ ਖੜਾ। ਜੁਗ ਜੁਗ ਜੀਵੇ ਸ਼ਾਲਾ ਸਾਡਾ ਸੋਹਣਾ ਦੇਸ ਪੰਜਾਬ, ਬਿਆਸ ਰਾਵੀ ਤੇ ਸਤਲੁਜ ਜੇਹਲਮ ਵਗਦਾ ਜਿੱਥੇ ਚਨਾਬ। ਜੁਗ ਜੁਗ ਜੀਵੇ ਸ਼ਾਲਾ ਸਾਡਾ ਸੋਹਣਾ ਦੇਸ ਪੰਜਾਬ, ਅਣਖੀ ਪੁੱਤਰ ਹੈਣ ਪੰਜਾਬੀ। ਸਾਡਾ ਇਹ ਮਾਣ ਨੇ, ਅਣਖੀ ਪੁੱਤਰ ਪੰਜਾਬ ਦਾ, ਇਹਨੇ ਸਾਡਾ ਮਾਣ ਵਧਾਇਆ। ਮੈਨੂੰ ਮਾਣ ਹੈ ਕਿ ਇਸ ਵਕਤ ਪੰਜਾਬ ਦੀ ਧਰਤੀ ਦੇ ਜਿਤਨੇ ਸੁਪਰਸਟਾਰ ਨੇ ਮੇਰੇ ਆਲੇ ਦੁਆਲੇ ਖਲੋਤੇ ਨੇ, ਜਿਨ੍ਹਾਂ ਦੇ ਵਿੱਚ ਅਰਸ਼ਦ ਗੋਂਦਲ, ਤਾਰੜ ਬਾਹਰੀ ਵਾਲਾ ਮੰਡੀ ਬਹੌਲਦੀਨ ਤੋਂ, ਜਨਾਬ ਵਕਾਰ ਭਿੰਡਰ ਕੁਝ ਨਾਮ ਚੁੱਕੇ ਤੇ ਮੁੱਖੋ ਜੱਟੀ, ਅੱਜ ਤੋਂ ਨਾਂ ਹੈ, ਸਾਡੀ ਕੁੜੀ ਦਾ ਨਾਂ ਹੋ ਗਿਆ ਮੁੱਖੋ ਜੱਟੀ, ਰੁਮਾਨ ਜੱਟੀ, ਟਿਕਟੌਕ ਸਟਾਰ ਤੇ ਸੁਹੇਲ ਅਨਵਰ ਗੋਂਦਲ ਸਾਹਿਬ। ਸਾਡੀ ਪੰਜਾਬ ਦੀ ਧਰਤੀ ਦੇ ਸੁਪਰਸਟਾਰ ਜਿਹੜੇ ਆਏ ਨੇ, ਅਸੀਂ ਦੇਖੋ ਇਹਨਾਂ ਦੇ ਵਿੱਚ ਇਹ ਦੋ ਪੰਜਾਬ ਦੀ ਧਰਤੀ ਦੇ ਸ਼ੇਰ, ਉਹਨਾਂ ਦਾ ਮੇਲ। ਅਸੀਂ ਅੱਜ ਬੜੇ ਖੁਸ਼ ਹਾਂ ਕਿ ਪਾਕਿਸਤਾਨ ਦੇ ਸੁਪਰਸਟਾਰ ਜਿਹੜੇ ਨੇ ਸਾਡੇ ਵਿੱਚ ਮੌਜੂਦ ਨੇ। ਗੋਂਦਲ ਸਾਹਿਬ ਰਹਿਮਾਨੀ ਨਿਊਜ਼ ਪੰਜਾਬੀ ਕਲਚਰ ਤੇ ਪ੍ਰਮੋਸ਼ਨ ਵਾਸਤੇ, ਭਿੰਡਰ ਸਾਹਿਬ ਰਹਿਮਾਨੀ ਨਿਊਜ਼ ਪੰਜਾਬੀ ਕਲਚਰ ਦੀ ਪ੍ਰਮੋਸ਼ਨ ਵਾਸਤੇ ਬਹੁਤ ਕਰ ਰਹੇ, ਤੁਸੀਂ ਵੇਖਦੇ ਵੀ ਹੋਵੋਗੇ। ਇਹਨਾਂ ਦੇ ਬਾਰੇ ਕੁਝ ਥੋੜ੍ਹੇ ਜਿਹੇ ਕਮੈਂਟਸ। ਮੈਂ ਇਹੀ ਕਹਾਂਗਾ ਕਿ ਜਿੰਨੇ ਵੀ ਭਰਾ ਨੇ ਇਹਨਾਂ ਨੂੰ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬੀ ਦਾ ਮਾਣ ਵਧਾਉਂਦੇ ਨੇ। ਤੇ ਵੈਸੇ ਵੀ ਸਾਡੇ ਸੀਨੀਅਰ ਨੇ, ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ, ਸਾਰੀ ਜ਼ਿੰਦਗੀ ਇਹਨਾਂ ਆਪਣੀ ਪੰਜਾਬੀ ਦੇ ਨਾਲ ਲਾਈਏ। ਤੇ ਇੰਝ ਹੀ ਜਿੰਨੀ ਦੇਰ ਤਾਂ ਹਯਾਤ ਨੇ ਲੱਗੇ ਰਹਿਣ, ਅੱਲਾਹ ਪਾਕ ਇਹਨਾਂ ਨੂੰ ਹੋਰ ਇੱਜ਼ਤ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਭਿੰਡਰ ਸਾਹਿਬ। ਗੋਂਦਲ ਸਾਹਿਬ, ਅੱਲਾਹ ਤਾਲਾ ਤੁਹਾਨੂੰ ਹਯਾਤੀ ਦੇਵੇ, ਕੁੜੀਏ ਰੱਬ ਤੈਨੂੰ ਹਯਾਤੀ ਦੇਵੇ, ਬਹੁਤ ਮਿਹਰਬਾਨੀ। ਬਿਸਮਿल्लाह रहमान रहीम। नाज़रीन, खेड कबड्डी